ਬਿਸਮਿਲ੍ਲਾਹ ਰਹਿਮਾਨ ਰਹੀਮ ਤੇ अस्सलाम वालेकुम। ਅੱਜ ਦੇ ਪੰਜਾਬੀ ਵੀਲੌਗ 'ਚ ਸੱਜਣਾ ਮਿੱਤਰਾਂ ਭੈਣਾਂ ਭਰਾਵਾਂ ਮਾਵਾਂ ਤੇ ਬਜ਼ੁਰਗਾਂ ਨੂੰ ਜੀ ਆਇਆਂ ਨੂੰ। ਅੱਜ ਤੁਹਾਡੇ ਨਾਲ ਕੋਈ 4-5 ਗੱਲਾਂ ਸਾਂਝੀਆਂ ਕਰਨੀਆਂ ਨੇ, ਪਰ ਉਸ ਤੋਂ ਪਹਿਲਾਂ ਚੇਤੇ ਕਰਾਈਏ ਕਿ ਜੇ ਅਜੇ ਤੱਕ ਇਸ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤੇ ਛੇਤੀ ਕਰੋ, ਸਾਡੀ ਆਵਾਜ਼ ਨੂੰ ਤਗੜੀ ਕਰੋ ਤੇ ਦੂਰ ਤੱਕ ਪੜਾਓ। ਹੁਣ ਆਉਨੇ ਅੱਜ ਦੀ ਪਹਿਲੀ ਗੱਲ ਵਾਲੇ ਪਾਸੇ। ਅੱਜ ਦੀ ਪਹਿਲੀ ਗੱਲ ਹੈ ਬਾਜੀ ਮਰੀਮ MBBS। ਤੁਸੀਂ ਹੱਸ ਪਏ ਹੋਗੇ ਕਿ ਗਿੱਲ ਸਾਹਿਬ ਨੇ ਨਵਾਂ ਮਖੌਲ ਕਰ ਦਿੱਤਾ ਹੈ। ਅਸੀਂ ਹਿੰਦੁਸਤਾਨੀ ਫਿਲਮ ਮੁੰਨਾ ਬਾਈ MBBS ਤੇ ਸੁਣੀ ਸੀ, ਇਹ ਬਾਜੀ ਮਰੀਮ MBBS ਨਵਾਂ ਮਖੌਲ ਬਣਾ ਲਿਆ ਗਿੱਲ ਸਾਹਿਬ ਨੇ। ਬਈ ਗੱਲ ਸੱਚੀ ਇਹ ਹੈ ਵੀ ਕੋਈ ਥੋੜ੍ਹੇ ਦਿਨ ਪਹਿਲਾਂ ਮੈਂ ਕੀਤਾ ਤੇ ਮਖੌਲ ਹੀ ਸੀ, ਪਰ ਬਾਜੀ ਮੇਰੀ ਏਡੀ ਕੁ ਨਲਾਇਕ ਔਰ ਬੇਵਕੂਫ ਹੈ ਵੀ ਮਖੌਲ ਨੂੰ ਵੀ ਪਤਾ ਨਹੀਂ ਸੀਰੀਅਸ ਲੈ ਗਈ, ਜਾਂ ਮੇਰਾ ਜਿਹੜਾ ਖਦਸ਼ਾ ਸੀ, ਧੜਕਾ ਸੀ, ਉਹਨੂੰ ਵੀ ਬਾਜੀ ਨੇ ਪੂਰਾ ਕਰ ਦਿੱਤਾ। ਅਤੇ ਬਾਜੀ ਨੇ ਦੱਸਿਆ ਵੀ ਮੈਂ ਤੁਹਾਡੀਆਂ ਸੋਚਾਂ ਤੋਂ ਬਹੁਤ ਹੀ ਬੇਵਕੂਫ ਹਾਂ ਅਤੇ ਝੱਲੀ ਹਾਂ, ਅਤੇ ਬਾਜੀ ਨੇ ਕੰਮ ਕਰ ਛੱਡਿਆ ਜੇ। ਮੈਂ ਤੁਹਾਨੂੰ ਆਖਿਆ ਸੀ ਵੀ ਸੋਚੋ, ਅੱਜ ਤੇ ਪੁਲਿਸ ਦੀ ਵਰਦੀ ਪਾਈ ਹੈ। ਚੇਤਾ ਜੇ ਨੇ ਜਿਸ ਵੇਲੇ ਪੁਲਿਸ ਦੀ ਵਰਦੀ ਬਾਜੀ ਨੇ ਪਾਈ ਸੀ, ਸਪੈਨ ਬਣੀ ਸੀ ਬਾਜੀ ਪੁਲਿਸ ਦੀ ਵਰਦੀ ਪਾ ਕੇ, ਪੁਲਿਸ ਦੀ ਪਾਸਿੰਗ ਆਊਟ ਪਰੇਡ ਦੇ ਉੱਤੇ IG ਸਾਹਿਬ ਦੇ ਨਾਲ ਸਲੂਟ ਵੀ ਮਾਰਨ ਡਈ ਸੀ ਬਾਜੀ। ਫਿਰ ਉਸੇ ਵਰਦੀ ਦੇ ਵਿੱਚ ਚੀਫ ਮਿਨਿਸਟਰ ਆਫਿਸ ਵੀ ਚਲੀ ਗਈ ਸੀ। ਫਿਰ ਉੱਥੇ ਲਾਹੌਰ ਦੀ ਕੋਰਟ ਦੇ ਵਿੱਚ ਇੱਕ FIR ਦੇਣ ਵਾਸਤੇ ਦਰਖਾਸਤ ਵੀ ਦੇ ਦਿੱਤੀ ਸੀ ਲੋਕਾਂ ਵੀ ਇਹ ਵਰਦੀ ਨਹੀਂ ਸੀ ਪਾ ਸਕਦੀਆਂ, ਇਹਨਾਂ ਪਾਈ ਹੈ, ਗੈਰ ਕਾਨੂੰਨੀ ਤੌਰ 'ਤੇ ਪਾਈ ਹੈ ਵਰਦੀ। ਅਤੇ ਖੈਰ IG ਸਾਹਿਬ ਇੱਕ ਝੂਠਾ ਲੈਟਰ ਵੀ ਕੱਢਿਆ ਸੀ, ਫਿਰ ਫੜੇ ਗਏ ਸਨ IG ਸਾਹਿਬ ਉਸ ਝੂਠੇ ਲੈਟਰ ਕੱਢਣ 'ਤੇ। ਸੋਸ਼ਲ ਮੀਡੀਆ ਵਾਲਿਆਂ ਨੇ ਉਹਨਾਂ ਦਾ ਪੋਸਟਮਾਰਟਮ ਕਰ ਦਿੱਤਾ ਸੀ। ਰਾਣਾ ਸਨਾਉੱਲਾ ਸਾਹਿਬ ਉਹਨੂੰ ਸੋਸ਼ਲ ਮੀਡੀਆ ਆਖਦੇ ਨੇ, ਅਤੇ ਸੋਸ਼ਲ ਮੀਡੀਆ ਵਾਲਿਆਂ ਨੇ ਉਹ ਸਾਰੇ ਸ਼ੋਸ਼ੇ ਨੂੰ ਫੜ ਲਿਆ ਸੀ। ਅਤੇ ਉਸੇ ਦਿਨ ਮੈਂ ਮਖੌਲ 'ਚ ਗੱਲ ਕੀਤੀ ਸੀ ਵੀ ਡਰੋ ਉਸ ਦਿਨ ਤੋਂ ਜਿੱਦਣ ਬਾਜੀ ਸਾਡੀ ਜਿਹੜੀ ਹੈ ਉਹ ਸਰਜਨ ਦਾ ਲਿਬਾਸ ਪਾ ਕੇ ਅਤੇ ਹਸਪਤਾਲ ਜਾ ਪਹੁੰਚੇਗੀ ਕਿ ਮੈਂ ਸਰਜਰੀ ਕਰਨੀ ਹੈ। ਕਸਮੇ ਖੁਦਾ ਦੀ ਮੈਂ ਮਜ਼ਾਕ ਹੀ ਕੀਤਾ ਸੀ, ਪਰ ਮੈਨੂੰ ਕੀ ਪਤਾ ਸੀ ਬਾਜੀ ਵਾਕਈ ਏਡੀ ਬੇਵਕੂਫ ਹੈ। ਬਾਜੀ ਤੇ ਮੇਰੀ ਸੋਚ ਤੋਂ ਵੀ ਬਹੁਤੀ ਬੇਵਕੂਫ ਨਿਕਲੀ ਔਰ ਬਾਜੀ ਅੱਪੜ ਗਈ ਜੇ ਹਸਪਤਾਲ 'ਤੇ। ਤਸਵੀਰ ਵੇਖ ਲਓ, ਇਹ ਕੋਈ ਝੂਠੀ ਤਸਵੀਰ ਨਹੀਂ ਹੈ, ਸੱਚੀ ਤਸਵੀਰ ਜਿਹੜੀ ਸੋਸ਼ਲ ਮੀਡੀਆ 'ਤੇ ਮੌਜੂਦ ਹੈ ਇਸ ਵੇਲੇ ਅਤੇ ਹਰ ਜਗ੍ਹਾ ਤੋਂ ਸ਼ੇਅਰ ਹੋਈ ਹੈ, ਔਰ ਬਾਜੀ ਨੇ ਆਪ ਜਾਰੀ ਕੀਤੀ ਹੈ। ਔਰ ਬਾਜੀ ਹਸਪਤਾਲ ਅੱਪੜੀ ਹੈ ਅਤੇ ਉੱਥੇ ਡਾਕਟਰਾਂ ਵਾਲਾ ਗਾਊਨ ਪਾ ਕੇ, ਮਤਲਬ ਡਾਕਟਰਾਂ ਵਾਲਾ ਯੂਨੀਫਾਰਮ ਪਾ ਕੇ, ਅਤੇ ਬਾਜੀ ਫਿਰਦੀ ਰਹੀ ਹੈ। ਅੱਛਾ, ਹੁਣ ਬਾਜੀ ਦੁਨੀਆ ਦਾ ਕੋਈ ਵੀ ਹੋਰ ਸ਼ੈ ਪਾ ਲੈਂਦੀ ਅਤੇ ਉਹ ਕੋਈ ਏਡੀ ਭੈੜੀ ਗੱਲ ਨਹੀਂ ਸੀ, ਲੇਕਿਨ ਤੁਸੀਂ ਸੋਚੋ ਕਿ ਬਾਜੀ ਉਹੀ ਬਾਜੀ ਹੈ ਜਿਹਨੂੰ ਕਿੰਗ ਐਡਵਰਡ ਕਾਲਜ ਨੇ ਨਲਾਇਕੀ ਦੀ ਵਜ੍ਹਾ ਤੋਂ ਕੱਢ ਦਿੱਤਾ ਸੀ। ਔਰ ਬਾਜੀ ਦੀਆਂ ਬੇਸ਼ੁਮਾਰ ਜਿਹੜੀਆਂ ਕਲਾਸ ਫੈਲੋ ਕੁੜੀਆਂ ਅਤੇ ਮੁੰਡੇ ਨੇ, ਉਹਨਾਂ ਨੂੰ ਮੈਂ ਜਾਣਨਾ ਹੈ ਜਿਹੜੇ ਜਿਸ ਬੈਚ ਦੇ ਵਿੱਚ ਬਾਜੀ ਨੇ ਦਾਖਲਾ ਲਿਆ ਸੀ, ਔਰ ਉਹ ਸਾਰੇ ਹੁਣ ਮੰਨੇ ਪਰਮੰਨੇ ਡਾਕਟਰ ਨੇ, ਕੋਈ ਬਰਤਾਨੀਆ 'ਚ ਹੈ ਅਤੇ ਕੋਈ ਅਮਰੀਕਾ 'ਚ ਹੈ ਅਤੇ ਕੋਈ ਪਾਕਿਸਤਾਨ ਹੈ, ਅਤੇ ਉਹਨਾਂ 'ਚੋਂ ਬੜਿਆਂ ਸਾਰਿਆਂ ਨੂੰ ਮੈਂ ਜਾਣਦਾ। ਅਤੇ ਸੋਚੋ ਵੀ ਉਹ ਬਾਜੀ ਦੇ ਬਾਰੇ ਇਸ ਵੇਲੇ ਕੀ ਸੋਚਦੇ ਹੋਣੇ ਨੇ। ਮਤਲਬ ਸਾਰੇ ਕੋਈ ਲੁਕੀ ਛੁਪੀ ਗੱਲ ਤਾਂ ਨਹੀਂ ਹੈ ਨਾ ਕਿ ਬਾਜੀ ਉੱਥੋਂ ਨਲਾਇਕ ਸੀ ਅਤੇ ਕੋਈ ਵੀ ਪਰਚਾ ਪਾਸ ਨਹੀਂ ਕਰ ਸਕੀ ਤਾਂ ਉਹਨਾਂ ਫੇਲ ਕਰਕੇ ਕੱਢ ਦਿੱਤੀ। ਹੁਣ ਬਾਜੀ ਨੂੰ ਕਮ ਅਜ਼ ਕਮ ਇਸ ਕੰਮ ਤੋਂ ਬਾਅਦ ਡਾਕਟਰਾਂ ਵਾਲੇ ਕੱਪੜੇ ਪਾਉਣ ਤੋਂ ਤਾਂ ਅਵਾਇਡ ਕਰਨਾ ਚਾਹੀਦਾ ਸੀ, ਪਰ ਬਾਜੀ ਨੇ ਤਾਂ ਬਣਾਉਣੀ ਹੈ ਟਿਕਟੌਕ, ਔਰ ਟਿਕਟੌਕ ਵਾਸਤੇ ਬਾਜੀ ਨੂੰ ਚੰਦ 'ਤੇ ਜਾ ਕੇ ਬਣਾਉਣੀ ਪਵੇ ਤਾਂ ਬਾਜੀ ਨੇ ਤਾਂ ਨਹੀਂ ਮੁੜਨਾ। ਬਾਜੀ ਇਸ ਵੇਲੇ ਲਾਲਾ ਕਰਕੇ ਲੋਕਾਂ ਦੇ ਘਰਾਂ 'ਚ ਜਾ ਵੜੀ ਜਾ ਰਹੀ ਹੈ। ਜਿਹੜੇ ਮਾੜੇ ਲੋਕ ਨੇ, ਤੁਹਾਨੂੰ ਪਤਾ ਹੈ ਵੀ ਉਹਨਾਂ ਕੋਲ 2-3 ਕਮਰੇ ਹੁੰਦੇ ਨੇ ਸੌਣ ਵਾਲੇ, ਇੱਕ ਅੱਧੀ ਬੈਠਕ ਹੁੰਦੀ ਹੈ। ਜਦੋਂ ਫਿਰ ਮੁੰਡਾ ਸ਼ੁੰਡਾ ਵਿਆਹ ਦਿੰਦੇ ਨੇ ਤਾਂ ਬੈਠਕ 'ਚ ਵੀ ਬੈੱਡ ਲੱਗ ਜਾਂਦਾ, ਉੱਥੇ ਵੀ ਬਹਿਣ ਨੂੰ ਥਾਂ ਮੁੱਕ ਜਾਂਦਾ, ਕਿਉਂਕਿ ਕਮਰੇ ਪੂਰੇ ਹੀ ਹੁੰਦੇ ਨੇ ਅਤੇ ਜਿਹੜਾ ਖਲਾਰਾ ਵੱਧ ਜਾਂਦਾ ਨਿਆਣਿਆਂ ਦਾ। ਅਤੇ ਉਹ ਹੁਣ ਲੋਕਾਂ ਦੇ, ਲੇਕਿਨ ਉਹ ਜਿਹੜੇ ਬੈੱਡਰੂਮ ਹੁੰਦੇ ਨੇ ਉਹਦੀਆਂ ਉਹ ਵੀਡੀਓ ਤਾਂ ਨਹੀਂ ਬਾਹਰ ਘੱਲਦੇ ਨਾ ਲੋਕ। ਬਾਜੀ ਹੁਣ ਕਿਉਂਕਿ ਜ਼ਨਾਨੀ ਹੈ ਅਤੇ ਲੋਕ ਘਰਾਂ 'ਚ ਲੈ ਜਾਂਦੇ ਨੇ, ਅੰਦਰ ਬਹਿਣ ਨੂੰ ਹੋਰ ਉਹਨਾਂ ਕੋਲ ਥਾਂ ਹੁੰਦਾ ਨਹੀਂ, ਉਹ ਬੈੱਡ 'ਤੇ ਹੀ ਪਾਉਂਦੇ ਨੇ। ਅਤੇ ਬਾਜੀ ਫਿਰ ਉੱਥੇ ਆਪਣੀਆਂ ਟਿਕਟੌਕਾਂ ਜਿਹੜੀਆਂ ਉਹਨਾਂ ਦੇ ਬੈੱਡ 'ਤੇ ਬੈਠੇ ਹੀ ਬਣਾ ਅਤੇ ਪੂਰੀ ਦੁਨੀਆ 'ਚ ਉਹਨਾਂ ਦੇ ਬੈੱਡਰੂਮ ਦੇ ਮਨਾਜ਼ਰ ਵੀ ਜਿਹੜੇ ਨੇ ਉਹ ਨਸ਼ਰ ਕਰਦੀ ਹੈ। ਬਹਰਹਾਲ ਇਹ ਤਾਂ ਗੱਲ ਇੱਕ ਪਾਸੇ ਹੈ, ਲੇਕਿਨ ਜਿਹੜੀ ਮੈਂ ਤੁਹਾਨੂੰ ਮਜ਼ਾਕ 'ਚ ਗੱਲ ਕੀਤੀ ਸੀ ਪੁਲਿਸ ਦੀ ਵਰਦੀ ਪਾਉਣ ਵਾਲੇ ਦਿਨ, ਕਿ ਬਾਜੀ ਨੇ ਕਿਸੇ ਨੇ ਡਾਕਟਰ ਦੀ ਵਰਦੀ ਪਾ ਕੱਢਣੀ ਹੈ, ਉਹ ਬਾਜੀ ਨੇ ਪਾ ਕੱਢੀ ਹੈ। ਅਤੇ ਪਾ ਵੀ ਕਿਸ ਤਰ੍ਹਾਂ ਕੱਢੀ ਹੈ, ਬਾਜੀ ਨੇ ਨਵਾਂ ਪ੍ਰੋਜੈਕਟ ਦਿੱਤਾ ਹੈ, ਔਰ ਪ੍ਰੋਜੈਕਟ ਬਾਜੀ ਨੇ ਦਿੱਤਾ ਹੈ ਕਿ ਜੀ ਲੋਕਾਂ ਦੇ ਘਰਾਂ ਦੇ ਵਿੱਚ ਬਾਜੀ ਹੁਣ ਦਵਾਈਆਂ ਡਿਲੀਵਰ ਕਰਦੀ ਹੈ। ਦਵਾਈ ਹੋਏਗੀ 2000, 5000, 10,000 ਦੀ, ਅਤੇ ਬਾਜੀ ਦਾ ਨਵਾਂ ਪ੍ਰੋਜੈਕਟ ਹੈ ਵੀ ਹੁਣ ਘਰ ਮਿਲੇਗੀ। ਕਾਰਡ ਬੰਦ ਕੀਤਾ ਜਿੱਥੇ 10 ਲੱਖ ਰੁਪਈਆ ਇਮਰਾਨ ਖਾਨ ਨੇ ਦਿੱਤਾ ਸੀ ਹਰ ਬੰਦੇ ਨੂੰ, ਤਾਂ ਕਿ ਉਹ ਆਪਣਾ ਫ੍ਰੀ ਇਲਾਜ ਵੀ ਕਰਾਏ ਅਤੇ ਦਵਾਈ ਵੀ ਲਵੇ। ਉਹਦੇ ਕੋਲੋਂ ਉਹ ਖੋਲਿਆ ਅਤੇ ਉਹਨੂੰ 2-4 ਹਜ਼ਾਰ ਦੀ ਦਵਾਈ ਉਹਦੇ ਘਰ ਜਾਏਗੀ। ਅਤੇ ਹੁਣ ਬਾਜੀ ਨੇ ਆਖਣਾ ਵੀ ਲੋਕ ਇਸ ਟਿਕਟੌਕ 'ਤੇ ਤਾੜੀਆਂ ਵੀ ਮਾਰਨ। ਅਤੇ ਬਾਜੀ ਜੀ, ਇਹ ਤੁਸੀਂ 55 ਕਰੋੜ ਦੀ, ਅਸੀਂ ਕੱਲ੍ਹ ਖਬਰ ਦਿੱਤੀ ਸੀ ਕਿ ਤੁਸੀਂ ਆਪਣੇ ਸੋਸ਼ਲ ਮੀਡੀਆ 'ਤੇ ਲਾ ਛੱਡੇ ਨੇ, ਤੁਸੀਂ 55 ਕਰੋੜ ਛੱਡ ਕੇ 55 ਅਰਬ ਵੀ ਲਾਓ। ਜਿਹੜੇ ਕੰਮ ਤੁਸੀਂ ਪਏ ਜੇ ਨਾ, ਇਹ ਤੁਹਾਡੇ ਹਿੱਸੇ ਦੇ ਵਿੱਚ ਅੱਲਾ ਦੇ ਹੁਕਮ ਨਾਲ ਵਿਜ਼ਤ ਹੀ ਆਉਣੀ ਹੈ। ਅਤੇ ਮੁੰਨਾ ਬਾਈ MBBS ਦੀ ਫਿਲਮ ਤਾਂ ਚੱਲ ਗਈ ਸੀ, ਤੁਹਾਡੀ ਕੋਈ ਨਹੀਂ ਚੱਲਣੀ ਹੈ, ਪਿੱਟ ਜਾਣੀ ਹੈ ਸਕਰੀਨ ਦੇ ਉੱਤੇ ਤੁਹਾਡੀ ਮੂਵੀ। ਅਤੇ ਜਿਹੜੇ ਮਰਜ਼ੀ ਤੁਸੀਂ ਕੰਮ ਕਰੋ। ਬਹਰਹਾਲ ਮੈਨੂੰ ਬਾਜੀ ਨੇ ਅੱਜ ਮੁਕੰਮਲ ਹੈਰਾਨ ਕਰ ਦਿੱਤਾ ਜੇ, ਜਿਸ ਵੇਲੇ ਬਾਜੀ ਡਾਕਟਰ ਦੀ ਯੂਨੀਫਾਰਮ ਪਾ ਕੇ ਗਈ। ਸ਼ੁਕਰ ਹੈ ਵੀ ਉਹਨਾਂ ਸਰਜਰੀ ਕਰਨ ਦਾ ਉੱਥੇ ਜਿਹੜਾ ਨਾ ਉਹ ਕਿਸੇ ਕਿਸਮ ਦੀ ਜ਼ਿੱਦ ਨਹੀਂ ਕੀਤੀ, ਵੈਸੇ ਹੀ ਮਰੀਜ਼ਾਂ ਨੂੰ ਚੈੱਕ ਚੁੱਕ ਕਰਕੇ ਅਤੇ ਬਾਜੀ ਨਿਕਲ ਕੇ ਆ ਗਈ ਹੈ। ਅਤੇ ਚਲੋ ਇਹ ਵੀ ਠੀਕ ਹੈ, ਬਾਜੀ ਰੋਲ ਪਲੇਇੰਗ ਕਰਦੀ ਹੈ। ਬਾਜੀ ਨੇ ਜਿਹੜੇ ਨਿੱਕੇ ਹੁੰਦਿਆਂ ਹਸਰਤਾਂ ਰਹਿ ਗਈਆਂ ਨੇ ਬਾਜੀ ਦੇ ਦਿਲ 'ਚ, ਜੋ ਬਣਨਾ ਚਾਹੁੰਦੀ ਸਾਰੀਆਂ ਗੱਲਾਂ ਬਣੇਗੀ ਹੁਣ ਬਾਜੀ।
ਹੁਣ ਇਹ ਮੇਰਾ ਮਤਲਬ ਬਾਜੀ ਨੂੰ ਘਰ 'ਚ ਵੀ ਪਿਆਰ ਨਾਲ ਗੁੜੀਆ ਹੀ ਆਖਦੇ ਨੇ। ਗੁੜੀਆ ਵਾਸਤੇ ਇਹ ਗੁੱਡੀਆਂ ਪਟੋਲਿਆਂ ਦਾ ਖੇਡ ਹੈ ਜਿਹੜਾ ਉਹਨਾਂ ਨੂੰ ਚੀਫ ਮਿਨਿਸਟਰ ਬਣਾਇਆ, ਅਤੇ ਉਹ ਚਾਅ ਲਾਡ ਆਪਣੇ ਪੂਰੇ ਕਰ ਰਹੀ ਹੈ, ਭਾਵੇਂ ਤੁਸੀਂ ਹੱਸੋ ਅਤੇ ਭਾਵੇਂ ਰੋਵੋ, ਅਤੇ ਉਹਨਾਂ ਨੂੰ ਇਸ ਗੱਲ ਨਾਲ ਕੋਈ ਨਹੀਂ ਹੈ। ਲੇਕਿਨ ਬਹਰਹਾਲ ਮੈਨੂੰ ਬਾਜੀ ਨੇ ਹੈਰਾਨ ਕਰ ਛੱਡਿਆ। ਇਹ ਜਿਹੜੀ ਬਾਜੀ ਕੋਲੋਂ ਹਰਕਤ ਹੋਈ ਹੈ ਨਾ, ਮੈਂ ਯਕੀਨ ਕਰੋ ਬਾਜੀ ਨੂੰ ਬੇਵਕੂਫ ਸਮਝਦਾ ਸਾਂ, ਪਰ ਇੰਨਾ ਨਹੀਂ ਸੀ ਸਮਝਦਾ ਕਿ ਬਾਜੀ ਐਡੀ ਬੇਵਕੂਫ ਹੋਏਗੀ। ਇਸ ਤੋਂ ਬਾਅਦ ਤਾਂ ਹੁਣ ਬਾਜੀ 'ਤੇ ਤਨਕੀਦ ਕਰਨ ਨੂੰ ਵੀ ਦਿਲ ਨਹੀਂ ਕਰਦਾ ਵੀ ਜਿਹੜਾ ਬੰਦਾ ਐਡਾ ਬੇਵਕੂਫ ਹੋਵੇ, ਜਿਹਨੂੰ ਇਹ ਨਹੀਂ ਪਤਾ ਵੀ ਇੱਥੋਂ ਮੈਂ ਫੇਲ ਕਰਕੇ ਨਿਕਲੀ ਸਾਂ, ਇੱਥੇ ਮੈਂ ਇਹ ਡਾਕਟਰਾਂ ਵਾਲਾ ਯੂਨੀਫਾਰਮ ਪਾ ਕੇ ਡਾਕਟਰਾਂ ਦੇ ਸਾਹਮਣੇ ਜਾਵਾਂਗੀ ਤਾਂ ਮੇਰੇ ਬਾਰੇ ਕੀ ਸੋਚਣਗੇ, ਅਤੇ ਉਸ ਬੰਦੇ ਦਾ ਮੈਂ ਕੀ ਗੱਲ ਕਰਾਂ। ਅੱਛਾ ਜੀ, ਅਗਲੀ ਖਬਰ ਤੁਹਾਡੇ ਸਾਹਮਣੇ ਜਿਹੜੀ ਹੈ ਉਹ ਅਸੀਂ ਰੱਖਣੀ ਹੈ। ਸ਼ਹਿਜ਼ਾਦ ਅਕਬਰ ਸਾਹਿਬ ਨੇ ਇੱਕ ਇੰਟਰਵਿਊ ਦਿੱਤਾ ਮੋਹਿਤ ਪੀਰਜ਼ਾਦਾ ਸਾਹਿਬ ਨੂੰ, ਅਤੇ ਬੜੇ ਲੰਮੇ ਚੌੜੇ ਉਹਨਾਂ ਇਨਕਸ਼ਾਫਾਤ ਕੀਤੇ ਨੇ। ਉਹਨਾਂ ਦੱਸਿਆ ਕਿ ਕਿਵੇਂ ਰੈਕੋਡਕ ਦਾ ਜਿਹੜੇ ਉਹ ਜ਼ਖਾਇਰ ਵੇਚੇ ਸਨ ਪਾਕਿਸਤਾਨ ਨੇ, ਔਰ ਕਿਸੇ ਨੂੰ ਉਹਦਾ ਦਿੱਤਾ ਸੀ, ਪਰਮਿਟ ਦਿੱਤਾ ਸੀ ਜਾਂ ਠੇਕਾ ਦਿੱਤਾ ਸੀ ਕਿ ਉੱਥੋਂ ਸੋਨਾ ਜੋ ਵੀ ਤਾਂਬਾ ਜੋ ਵੀ ਕੱਢਿਆ ਜਾਏ। ਉਸ ਤੋਂ ਬਾਅਦ ਉਹਦੇ ਉੱਤੇ ਸਟੇ ਆਰਡਰ ਦਿੱਤਾ ਸੀ ਅਦਾਲਤ ਨੇ, ਅਤੇ ਉਹ ਸਾਰਾ ਜਿਹੜਾ ਕੇਸ ਸੀ ਆਲਮੀ ਅਦਾਲਤ 'ਚ, ਉਹਨਾਂ ਆਖਿਆ ਵੀ ਇੱਕ ਵਕੀਲ ਨੂੰ 1 ਅਰਬ ਰੁਪਈਆ ਫੀਸ ਦਿੱਤੀ ਉਸ ਵੇਲੇ ਦੇ ਨਿਜ਼ਾਮਦੀਨ ਨੇ, ਅਤੇ ਉਸ ਤੋਂ ਬਾਅਦ ਕੇਸ ਵੀ ਹਾਰ ਗਏ। ਅਤੇ ਉਸ ਤੋਂ ਬਾਅਦ ਜਨਾਬੇ ਵਾਲਾ ਉਹਦੇ 'ਚੋਂ ਲੱਭਿਆ ਵੀ ਕੁਝ ਨਹੀਂ, ਅਤੇ ਉਹ ਜੁਰਮਾਨਾ ਵੀ ਹੋ ਗਿਆ ਅਰਬਾਂ ਡਾਲਰ ਜਿਹੜਾ, ਅਤੇ ਪੁੱਛਣ ਵਾਲਾ ਕੋਈ ਨਹੀਂ ਕਿ ਇਹ ਸਾਰਾ ਕੰਮ ਜਿਹੜਾ ਕੀ ਕਰਨਾ। ਉਹਦੇ ਨਾਲ ਉਹਨਾਂ ਇਹ ਵੀ ਦੱਸਿਆ ਵੀ ਜਿਨ੍ਹਾਂ ਲੋਕਾਂ ਨੇ ਉਹਨਾਂ 'ਤੇ ਤੇਜ਼ਾਬ ਪਕਵਾਇਆ ਸੀ ਸ਼ਹਿਜ਼ਾਦ ਅਕਬਰ ਸਾਹਿਬ 'ਤੇ ਉਹਨਾਂ ਨੂੰ ਕਤਲ ਕਰਨ ਦੀਆਂ ਜਿਹੜੇ ਲੋਕੀ ਕੋਸ਼ਿਸ਼ ਕਰ ਰਹੇ ਨੇ ਪਾਕਿਸਤਾਨ ਦੀਆਂ ਏਜੰਸੀਆਂ 'ਚੋਂ, ਉਹਨਾਂ ਦਾ ਵੀ ਉਹਨਾਂ ਨੇ ਦੱਸਿਆ, ਅਤੇ ਇਹ ਵੀ ਦੱਸਿਆ ਵੀ ਉਹਨਾਂ ਦੇ ਖਿਲਾਫ ਉਹ ਹੁਣ ਬਰਤਾਨੀਆ ਦੇ ਵਿੱਚ ਕਾਰਵਾਈ ਸ਼ੁਰੂ ਕਰਨ ਜਾ ਰਹੇ ਨੇ ਸ਼ਹਿਜ਼ਾਦ ਅਕਬਰ ਸਾਹਿਬ, ਅਤੇ ਉਹ ਹੁਣ ਉਹਨਾਂ ਨੂੰ ਅਦਾਲਤ ਲੈ ਕੇ ਜਾਣਗੇ। ਅੱਛਾ ਜੀ, ਅਗਲੀ ਖਬਰ ਜਿਹੜੀ ਉਹ ਅਸੀਂ ਹਿੰਦੁਸਤਾਨ ਤੋਂ ਜਾਰੀ ਸ਼ਾਮਿਲ ਕਰਨੇ ਆ। ਰਾਹੁਲ ਗਾਂਧੀ ਸਾਹਿਬ ਇਸ ਵੇਲੇ ਲੀਡਰ ਨੇ ਕਾਂਗਰਸ ਦੇ ਮੇਨ, ਅਤੇ ਦੂਸਰੇ ਪਾਸੇ ਆਪਣਾ ਤੁਹਾਨੂੰ ਪਤਾ ਹੀ ਹੈ ਕਿ ਨਰਿੰਦਰ ਮੋਦੀ ਸਾਹਿਬ ਨੇ ਬੀਜੇਪੀ ਦੇ, ਅਤੇ ਇਹ ਕਾਂਗਰਸ ਦੇ ਨੇ। ਲੇਕਿਨ ਨਰਿੰਦਰ ਮੋਦੀ ਕਿਉਂਕਿ ਨਫ਼ਰਤ ਦੀ ਸਿਆਸਤ ਕਰਦੇ ਨੇ, ਅਤੇ ਉਹ ਅਕਲੀਅਤਾਂ ਦੇ ਖਿਲਾਫ ਸਿਆਸਤ ਕਰਦੇ ਨੇ, ਉਹ ਤੁਹਾਨੂੰ ਪਤਾ ਹੀ ਹੈ ਕਿ ਹਿੰਦੂਤਵਾ ਦੀ ਸਿਆਸਤ ਕਰਦੇ ਨੇ, ਨਫ਼ਰਤ ਦੀ ਸਿਆਸਤ ਕਰਦੇ ਨੇ, ਨੈਸ਼ਨਲਿਜ਼ਮ ਦੀ ਬੜੇ ਨੈਗੇਟਿਵ ਤਰੀਕੇ ਨਾਲ। ਨੈਸ਼ਨਲਿਜ਼ਮ ਇਤਨੀ ਬੁਰੀ ਚੀਜ਼ ਨਹੀਂ ਹੁੰਦੀ ਅਗਰ ਪੋਜ਼ੀਟਿਵ ਤਰੀਕੇ ਨਾਲ ਕੀਤਾ ਜਾਏ, ਬੜੇ ਨੈਗੇਟਿਵ ਤਰੀਕੇ ਨਾਲ ਨੈਸ਼ਨਲਿਜ਼ਮ ਦੀ ਉਹ ਸਿਆਸਤ ਕਰ ਰਹੇ ਨੇ, ਅਤੇ ਅਕਲੀਅਤਾਂ ਵਾਸਤੇ ਜ਼ਮੀਨ ਤੰਗ ਕਰ ਰਹੇ ਨੇ ਹਿੰਦੁਸਤਾਨ ਦੇ ਵਿੱਚ ਮੋਦੀ ਸਾਹਿਬ। ਜੇ ਮੋਦੀ ਸਾਹਿਬ ਜਿੱਤ ਗਏ ਤਾਂ ਇਹ ਯਕੀਨ ਰੱਖਣਾ ਵੀ ਇਸ ਸਾਰੇ ਖਿੱਤੇ ਨੂੰ ਜਿਹੜਾ ਨਾ ਉਹ ਹੁਣ ਇਸ ਵੇਲੇ 2/3 ਮੈਜੋਰਿਟੀ ਲੈਣਾ ਚਾਹੁੰਦੇ ਨੇ ਮੋਦੀ ਸਾਹਿਬ। ਜੇ ਉਹਨਾਂ ਨੂੰ ਲੱਭ ਗਈ ਤਾਂ ਇਹ ਖਿੱਤੇ ਨੂੰ ਅੱਗ ਲਾ ਦੇਣਗੇ ਜ਼ਰੂਰ, ਇੱਥੇ ਅਮਨ ਨਹੀਂ ਰਹਿਣ ਦਿੰਦੇ, ਕਿਉਂਕਿ ਉਹ ਜੰਗ ਚਾਹੁੰਦੇ ਨੇ ਹਰ ਸੂਰਤ। ਉਹਨਾਂ ਦੇ ਦਿਮਾਗ ਦੇ ਉੱਤੇ ਪਾਗਲਪਨ ਜੰਗ ਦਾ ਸਵਾਰ ਹੋਇਆ, ਔਰ ਹਰ ਸੂਰਤ ਉਹ ਜੰਗ ਚਾਹੁੰਦੇ ਨੇ। ਮੁਸਲਮਾਨਾਂ 'ਤੇ ਵੀ ਹਮਲੇ ਕਰੀ ਆਉਂਦੇ ਨੇ, ਕ੍ਰਿਸਚਨਾਂ ਦੇ ਉੱਤੇ ਵੀ, ਸਿੱਖਾਂ ਦੇ ਉੱਤੇ ਵੀ, ਮੈਂ ਤੁਹਾਨੂੰ ਬਾਰ-ਬਾਰ ਦੱਸ ਰਿਹਾ, ਪਾਕਿਸਤਾਨ 'ਤੇ ਵੀ, ਪਰ ਜਿੱਧਰ ਨੂੰ ਉਹਨਾਂ ਦਾ ਮੂੰਹ ਹੋਵੇ ਉੱਧਰ ਨੂੰ ਗੋਲਾਬਾਰੀ ਕਰ ਰਹੇ ਨੇ। ਅਤੇ ਜੇ ਉਹ 2/3 ਨਾਲ ਜਿੱਤ ਕੇ ਆ ਗਏ ਅਤੇ ਉਹਨਾਂ ਨੇ ਜਿਹੜਾ ਨਾ ਕਿਸੇ ਸ਼ਾਇਦ ਅੱਗਾ ਪਿੱਛਾ ਕੋਈ ਨਹੀਂ ਛੱਡਣਾ, ਅਤੇ ਉਹਨਾਂ ਤਬਾਹੀ ਕਰ ਦੇਣੀ ਇਸ ਪੂਰੇ ਬਰੇ ਸਗੀਰ ਔਰ ਪੂਰੇ ਰੀਜਨ ਦੀ। ਅੱਲਾ ਉਹਨਾਂ ਦੇ ਸ਼ਰ ਤੋਂ ਜਿਹੜਾ ਨਾ ਉਹ ਲੋਕਾਂ ਨੂੰ ਬਚਾਵੇ। ਲੇਕਿਨ ਰਾਹੁਲ ਗਾਂਧੀ ਜਿਹੜਾ ਹੈ ਉਹ ਪੜ੍ਹਿਆ ਲਿਖਿਆ ਆਦਮੀ ਹੈ, ਸ਼ਰੀਫ ਆਦਮੀ ਹੈ, ਅਤੇ ਉਸ ਹਿਸਾਬ ਨਾਲ ਉਹ ਲਿੱਸਾ ਹੈ, ਕਿਉਂਕਿ ਉਹ ਨਫ਼ਰਤ ਦੀ ਸਿਆਸਤ ਨਹੀਂ ਕਰਦਾ, ਅਤੇ ਮੈਨੂੰ ਨਹੀਂ ਲੱਗਦਾ ਕਿ ਉਹ ਪੂਰਾ ਆ ਸਕਦਾ ਹੈ ਜਿਹੜਾ ਇਹਨਾਂ ਦੇ ਨਾਲ ਮੋਦੀ ਸਾਹਿਬ ਦੇ ਨਾਲ। ਹਾਂ, ਜਿਹੜੀ ਰਾਹੁਲ ਗਾਂਧੀ ਸਾਹਿਬ ਦੀ ਭੈਣ ਹੈ ਨਾ ਪ੍ਰਿਯੰਕਾ ਗਾਂਧੀ, ਉਹਦੇ ਵਿੱਚ ਕਰੰਟ ਹੈਗਾ, ਸਪਾਰਕ ਹੈਗਾ, ਕ੍ਰਿਜ਼ਮਾ ਹੈਗਾ, ਉਹ ਕਰ ਸਕਦੀ ਹੈ ਬਿਲਕੁਲ ਸਿਆਸਤ। ਲੇਕਿਨ ਉਹ ਸਮ ਹੋ ਅਜੇ ਤੱਕ ਪਤਾ ਨਹੀਂ ਉਹਨਾਂ ਦੀ ਫੈਮਿਲੀ ਦੀ ਕੋਈ ਕਮਿਟਮੈਂਟ ਹੈ, ਕੀ ਗੱਲ ਹੈ, ਉਹ ਖੁੱਲ੍ਹ ਕਰ ਸਿਆਸਤ 'ਚ ਨਹੀਂ ਆਉਂਦੇ। ਆਪਣੇ ਭਰਾ ਦਾ ਸਾਥ ਦੇਣ ਤੱਕ ਤੇ ਉਹ ਤਕਰੀਰਾਂ ਕਰਦੀਆਂ ਨੇ। ਹਾਲ ਹੀ 'ਚ ਮੈਂ ਉਹਨਾਂ ਦੀ ਇੱਕ ਤਕਰੀਰ ਦੇਖੀ ਜਿਹਦੇ 'ਚ ਉਹਨਾਂ ਨੇ ਪੂਰਾ ਵਾਕਿਆ ਸੁਣਾਇਆ ਕਿ ਉਹਨਾਂ ਦਾ ਵਾਲਦ ਜਿਸ ਵੇਲੇ ਉਹਨਾਂ ਦੇ ਵਾਲਦ ਨੂੰ ਕਤਲ ਕੀਤਾ ਗਿਆ ਬੰਬ ਧਮਾਕੇ ਦੇ ਵਿੱਚ, ਅਤੇ ਉਹਨਾਂ ਦੀ ਸੋਚ ਕੀ ਸੀ ਉਸ ਵੇਲੇ। ਅਤੇ ਹੁਣ ਮੋਦੀ ਜਦੋਂ ਉਹਨਾਂ ਨੂੰ ਔਰ ਉਹਨਾਂ ਦੇ ਵਾਲਦ ਨੂੰ ਔਰ ਉਹਨਾਂ ਦੇ ਖਾਨਦਾਨ ਨੂੰ ਜਿਸ ਵੇਲੇ ਮੋਦੀ ਜਿਹੜਾ ਉਹ ਗਾਲਮੰਦਾ ਕਰਦਾ ਹੈ, ਤਾਂ ਉਹ ਕੀ ਸੋਚਦੀ ਹੈ ਪ੍ਰਿਯੰਕਾ ਗਾਂਧੀ। ਅਤੇ ਬਹਰਹਾਲ ਪ੍ਰਿਯੰਕਾ ਗਾਂਧੀ ਜਿਹੜੀ ਹੈ ਉਹ ਅਗਰ ਕਾਂਗਰਸ ਦੀ ਮੇਨ ਲੀਡਰ ਬਣਾਈ ਜਾਏ, ਮੇਰੀ ਜ਼ਾਤੀ ਰਾਏ ਦੇ ਵਿੱਚ, ਮੈਂ ਗਲਤ ਹੋ ਸਕਦਾ, ਅਤੇ ਫਿਰ ਉਹ ਮੋਦੀ ਨਾਲ ਜ਼ਰੂਰ ਪੂਰੇ ਆ ਸਕਦੇ ਨੇ। ਰਾਹੁਲ ਗਾਂਧੀ ਜਿਹੜਾ ਉਹ ਪੜ੍ਹਿਆ ਲਿਖਿਆ ਬੰਦਾ ਹੈ, ਟੈਕਨੋਕ੍ਰੇਟ ਟਾਈਪ ਬੰਦਾ ਹੈ, ਉਹ ਮੇਰਾ ਖਿਆਲ ਹੈ ਅਗਰ ਪ੍ਰਿਯੰਕਾ ਗਾਂਧੀ ਮੇਨ ਸੀਟ ਦੇ ਉੱਤੇ ਹੋਵੇ, ਮੇਨ ਲੀਡਰਸ਼ਿਪ ਉਹਦੇ ਕੋਲ ਆਵੇ, ਅਤੇ ਰਾਹੁਲ ਗਾਂਧੀ ਉਹਦੇ ਇੱਕ ਸਪੋਰਟਿੰਗ ਕਰੈਕਟਰ ਦੇ ਵਿੱਚ ਆਵੇ, ਅਤੇ ਫਿਰ ਸ਼ਾਇਦ ਕੋਈ ਗੱਲ ਬਣੇ। ਲੇਕਿਨ ਅਗਰ ਰਾਹੁਲ ਗਾਂਧੀ ਜਿਹੜਾ ਨਾ ਉਹ ਵੀ ਸਾਡੇ ਆਪਣੇ ਮਤਲਬ ਵੈਸੇ ਉਹ ਕਰਪਸ਼ਨ ਵਾਲੇ ਮਾਮਲੇ 'ਚ ਨਹੀਂ, ਮੈਂ ਵੈਸੇ ਗੱਲ ਕਰਨਾ ਕਿ ਉਹ ਵੀ ਥੋੜ੍ਹਾ ਜਿਹਾ ਬਿਲਾਵਲ ਭੁੱਟੋ ਸਾਹਿਬ ਦੀ ਤਰ੍ਹਾਂ ਉਹਨਾਂ ਦੀ ਵੀ ਜਿਹੜੀ ਹੈ ਨਾ ਉਹ ਲਾਂਚ ਹੋਣ ਤੋਂ ਪਹਿਲਾਂ ਹੀ ਠੁੱਸ ਹੋ ਗਏ ਨੇ ਉਹ। ਲੇਕਿਨ ਇਹ ਹੈ ਕਿ ਉਹਨਾਂ ਦੇ ਉੱਤੇ ਕਰਪਸ਼ਨ ਦੇ ਕੋਈ ਇਲਜ਼ਾਮਾਤ ਨਹੀਂ ਹੈਗੇ ਖਾਨਦਾਨ 'ਤੇ ਇਸ ਤਰੀਕੇ ਦੇ ਜਿਸ ਤਰੀਕੇ ਦੇ ਸਾਡੇ ਵਾਲੇ ਪਾਸੇ ਬਿਲਾਵਲ ਸਾਹਿਬ ਦੇ ਉੱਤੇ ਨੇ। ਲੇਕਿਨ ਮੈਂ ਵੈਸੇ ਲਾਂਚ ਦੇ ਤੌਰ 'ਤੇ ਕਹਿ ਰਿਹਾ। ਅਤੇ ਇਹ ਇੱਕ ਮਸ਼ਵਰਾ ਕਹਿ ਲਓ ਸਾਡਾ, ਜਿਹੜਾ ਉੱਥੋਂ ਤੱਕ ਮੇਰਾ ਨਹੀਂ ਖਿਆਲ ਪੜ੍ਹਨਾ ਹੈ, ਲੇਕਿਨ ਬਹਰਹਾਲ ਮੈਂ ਤਾਂ ਤੁਹਾਡੇ ਨਾਲ ਗੱਲ ਸਾਂਝੀ ਕਰ ਰਿਹਾ ਜਿਹੜੇ ਮੈਨੂੰ ਸੁਣਦੇ ਨੇ, ਕਿ ਇਹ ਅਗਰ ਪ੍ਰਿਯੰਕਾ ਗਾਂਧੀ ਨੂੰ ਮੈਂ ਜਿਹੜਾ ਵੇਖਿਆ ਉਹ ਅਗਰ ਅੱਗੇ ਆਵੇ
ਤੇ ਫਿਰ ਮਾਮਲਾਤ ਜਿਹੜੇ ਨੇ ਉਹ ਸ਼ਾਇਦ ਮੋਦੀ ਆਸਤੇ ਥੋੜ੍ਹੇ ਜਿਹੇ ਪਰੇਸ਼ਾਨ ਕੋਨ ਹੁਣ। ਇਸ ਵੇਲੇ ਤਾਂ ਮੇਰਾ ਤਜਜ਼ੀਆ ਇਹੀ ਹੈ ਕਿ ਮੋਦੀ ਜਿਹੜਾ ਉਹ ਓਵਰਵੈਲਮਿੰਗ ਮੈਜੋਰਿਟੀ ਨਾਲ ਹਿੰਦੁਸਤਾਨ ਦਾ ਇਲੈਕਸ਼ਨ ਜਿੱਤਣ ਜਾ ਰਿਹਾ ਹੈ ਔਰ ਜਿੱਤ ਜਾਏਗਾ। ਉਹਦੀ ਵਜ੍ਹਾ ਹੈ ਕਿ ਜਿਹੜੇ ਉਹਦੇ ਤਗੜੇ ਮੁਖਾਲਫੀਨ ਸਨ, ਜਿਸ ਤਰ੍ਹਾਂ ਕੇਜਰੀਵਾਲ ਹੈ, ਉਹਨਾਂ ਨੂੰ ਚੁੱਕ ਕੇ ਉਹਨੇ ਜੇਲ੍ਹਾਂ 'ਚ ਪਾ ਦਿੱਤਾ ਹੈ ਅਤੇ ਹਿੰਦੂਤਵਾ ਦੀ ਉਹ ਸਿਆਸਤ ਕਰ ਰਿਹਾ, ਨਫ਼ਰਤ ਦੀ ਸਿਆਸਤ ਕਰ ਰਿਹਾ। ਨਫ਼ਰਤ ਜਿਹੜੀ ਹੈ ਨਾ ਉਹ ਇੰਝ ਅੱਗ ਤਰ੍ਹਾਂ ਹੁੰਦੀ ਹੈ ਅਤੇ ਜਿਹੜੀ ਸੁੱਕੀ ਲੱਕੜੀਆਂ ਨੂੰ ਜਿਵੇਂ ਅੱਗ ਲੱਗਦੀ ਹੈ, ਇੰਝ ਨਫ਼ਰਤ ਫੈਲਦੀ ਹੈ ਕਿਸੇ ਸੁਸਾਇਟੀ ਦੇ ਵਿੱਚ। ਅਤੇ ਮੈਨੂੰ ਲੱਗਦਾ ਹੈ ਕਿ ਮੋਦੀ ਜਿਹੜਾ ਉਹ ਨਫ਼ਰਤ ਫੈਲਾਉਣ ਦੇ ਵਿੱਚ, ਲੋਕਾਂ ਦੇ ਦਿਲਾਂ ਦੇ ਵਿੱਚ ਨਫ਼ਰਤ ਪਾਉਣ 'ਚ ਕਾਮਯਾਬ ਹੋ ਗਿਆ ਹੈ ਅਤੇ ਇਸੇ ਵਜ੍ਹਾ ਤੋਂ ਉਹ ਜਿੱਤਦਾ ਵੀ ਮੈਨੂੰ ਨਜ਼ਰ ਆ ਰਿਹਾ ਹੈ। ਅੱਛਾ, ਅੱਜ ਮੈਂ ਕੁਝ ਤੁਹਾਡੇ ਚਿੱਠੀ ਪੱਤਰ ਪੜ੍ਹਨੇ ਨੇ, ਲੇਕਿਨ ਉਸ ਤੋਂ ਬਾਅਦ ਮੈਂ ਇੱਕ ਤੁਹਾਡੇ ਸਾਹਮਣੇ ਨਜ਼ਮ ਰੱਖਣੀ ਹੈ ਜਿਹੜੀ ਕਿ ਬੜੀ ख़ਾਸ ਨਜ਼ਮ ਹੈ ਸਾਡੇ ਵਾਸਤੇ ਵੀ, ਔਰ ਉਹ ਇਸ ਲਈ ख़ਾਸ ਹੈ ਕਿ ਉਹ ਇੱਕ ਪਾਕਿਸਤਾਨ ਦੇ ਬਹੁਤ ਹੀ ਵੱਡੇ ਸਹਾਫੀ, ਬਹੁਤ ਹੀ ਵੱਡੇ ਇਨਸਾਨ ਸਹਾਫੀ, ਵੈਸੇ ਤਾਂ ਇਸ ਖਾਨਦਾਨ ਦੀਆਂ ਹੋਰ ਵੀ ਬੜੀਆਂ ਖਿਦਮਾਤ ਵੀ ਨੇ ਪਾਕਿਸਤਾਨ ਵਾਸਤੇ ਔਰ ਇੰਟਰੋਡਕਸ਼ਨ ਵੀ ਨੇ, ਲੇਕਿਨ ਜੋ ਇੰਟਰੋਡਕਸ਼ਨ ਉਹਨਾਂ ਦਾ ਹੈ ਕਿ ਉਹ ਇੰਨੇ ਮੰਨੇ ਪਰਮੰਨੇ ਅਫਸਾਨਾ ਨਿਗਾਰ ਸਨ, ਸਹਾਫੀ ਸਨ, ਸ਼ਾਇਰ ਸਨ, ਅਤੇ ਅਹਿਮਦ ਬਸ਼ੀਰ ਉਹਨਾਂ ਦਾ ਨਾਂ ਸੀ ਔਰ ਬੜੇ ਹੀ ਕਮਾਲ ਦੇ ਆਦਮੀ ਸਨ। ਅਤੇ ਉਹਨਾਂ ਦੀ ਬੇਟੀ ਹੈ ਨੀਲਮ ਅਹਿਮਦ ਬਸ਼ੀਰ, ਉਹ ਅਫਸਾਨਾ ਨਿਗਾਰ ਵੀ ਨੇ ਅਤੇ ਪੰਜਾਬੀ ਸ਼ਾਇਰਾ ਵੀ ਨੇ, ਔਰ ਇਹਨਾਂ ਦੀ ਭੈਣ ਹੈ ਬੁਸ਼ਰਾ ਅੰਸਾਰੀ ਜੀ। ਇਹ ਬੁਸ਼ਰਾ ਅੰਸਾਰੀ ਸਾਹਿਬਾ ਦੀ ਜਿਹੜੀਆਂ ਨਾ ਇਹ ਭੈਣ ਨੇ, ਅਤੇ ਇਹਨਾਂ ਦੇ ਦੋਨਾਂ ਦੇ ਵਾਲਿਦ ਜਿਹੜੇ ਨੇ ਉਹ ਅਹਿਮਦ ਬਸ਼ੀਰ ਸਾਹਿਬ, ਅਸੀਂ ਤੁਹਾਨੂੰ ਦੱਸਿਆ ਕਿ ਬੜੇ ਮੰਨੇ ਪਰਮੰਨੇ ਆਦਮੀ ਸਨ ਪਾਕਿਸਤਾਨ ਦੇ। ਇਹ ਨੀਲਮ ਅਹਿਮਦ ਬਸ਼ੀਰ ਸਾਹਿਬਾ ਨੇ ਇੱਕ ਪੰਜਾਬੀ ਨਜ਼ਮ ਲਿਖੀ ਹੈ, ਸਾਡੀ ਰਿਕੁਐਸਟ ਦੇ ਉੱਤੇ ਉਹਨਾਂ ਨੇ ਇਹਦੀ ਅਦਾਇਗੀ ਵੀ ਆਪਣੀ ਜ਼ੁਬਾਨ 'ਚੋਂ ਕੀਤੀ ਹੈ। ਉਹਨਾਂ ਦੀ ਕਲਮ ਨਾਲ ਲਿਖੀ ਹੋਈ ਸ਼ਾਇਰੀ ਹੈ ਅਤੇ ਉਹਨਾਂ ਦੀ ਜ਼ੁਬਾਨ ਦੇ ਵਿੱਚ, ਅਤੇ ਮੇਰੀ ਟੀਮ ਨੇ ਇਹਨੂੰ ਐਡਿਟ ਕੀਤਾ ਹੈ ਅਤੇ ਇਹ ਤੁਹਾਡੇ ਸਾਹਮਣੇ ਵੀਲੌਗ ਦੇ ਆਖਰ 'ਤੇ ਪੇਸ਼ ਕਰਾਂਗੇ। ਪਹਿਲਾਂ ਚਿੱਠੀਆਂ ਪੱਤਰ ਤੁਹਾਡੇ ਸਾਹਮਣੇ ਰੱਖਾਂਗੇ, ਲੇਕਿਨ ਉਸ ਤੋਂ ਪਹਿਲਾਂ ਇੱਕ ਅੱਧੀ ਖਬਰ ਰਹਿੰਦੀ ਹੈ, ਉਹ ਤੁਹਾਨੂੰ ਦੇ ਲਈਏ ਛੇਤੀ ਨਾਲ ਤਾਂ ਕਿ ਫਿਰ ਅੱਗੇ ਚੱਲੀਏ। ਕਿ ਉਹ ਖਬਰ ਇਸ ਤਰ੍ਹਾਂ ਹੈ ਕਿ ਜਿਹੜੀਆਂ ਇਸ ਵੇਲੇ ਸੂਰਤ ਹਾਲ ਬਣੀ ਹੋਈ ਹੈ ਮੋਬਾਈਲ ਸਿੰਮਾਂ ਦੀ, 5 ਲੱਖ ਸਿੰਮਾਂ ਉਹਨਾਂ ਆਖਿਆ ਸੀ ਜੀ ਬੰਦ ਕਰਨੀਆਂ ਨੇ। ਜਿਹੜੇ ਲੋਕ ਟੈਕਸ ਨਹੀਂ ਦਿੰਦੇ ਨਾ, ਉਹਨਾਂ ਦਾ 5 ਲੱਖ ਦੀ ਲਿਸਟ ਬਣਾਈ ਹੈ ਅਤੇ ਆਖਿਆ ਜੀ ਇਹਨਾਂ ਦੀਆਂ ਸਿੰਮਾਂ ਬੰਦ ਕਰ ਦਿਓ। ਆਰਮੀ ਚੀਫ ਨੇ ਵੀ ਆਖਿਆ ਵੀ ਇਹ ਜਿਹੜਾ ਵਜ਼ੀਰ ਖਜ਼ਾਨਾ ਕਹਿੰਦਾ ਨਾ ਸਿੰਮਾਂ ਬੰਦ ਕਰ ਦਿਓ, ਇਹ ਕਰ ਦਿਓ। ਪਰ ਅਗਲੇ ਪਾਸਿਓਂ ਜਿਹੜਾ ਮੇਜਰ ਜਨਰਲ ਸਾਹਿਬ ਨੇ ਨਾ ਉਹ ਅੜ ਗਏ ਨੇ। ਉਹਨਾਂ ਕਿਹਾ ਜੀ ਇਹ ਸਿੰਮਾਂ ਬੰਦ ਨਹੀਂ ਹੋ ਸਕਦੀਆਂ ਕਿਉਂਕਿ ਬੰਦਿਆਂ ਦੇ ਆਪਣੇ ਨਾਂ 'ਤੇ ਸਿੰਮਾਂ 'ਤੇ ਨਹੀਂ ਹੁੰਦੀਆਂ, ਘਰ ਵਾਲਿਆਂ ਦੇ ਨਾਂ 'ਤੇ ਵੀ ਸਿੰਮਾਂ ਹੁੰਦੀਆਂ। ਅਸਲ ਮੇਜਰ ਜਨਰਲ ਸਾਹਿਬ ਨਹੀਂ ਅੜੇ, ਇਹ ਟੈਲੀਕਾਮ ਕੰਪਨੀਆਂ ਅੜੀਆਂ ਨੇ ਕਿਉਂਕਿ ਮਾਲ ਉਹਨਾਂ ਦੇ ਕੋਲ ਭਾਰਾ, ਉਹ ਮਾਲ ਫਿਰ ਹਰ ਪਾਸੇ ਲਾਉਂਦੇ ਨੇ। ਮੈਨੂੰ ਲੱਗਦਾ ਉਹਨਾਂ ਇਹ ਮਾਲ ਮੇਜਰ ਜਨਰਲ ਸਾਹਿਬ ਨੂੰ ਵੀ ਲਾ ਦਿੱਤਾ ਹੈ ਮੁਬੈਨਾ ਤੌਰ 'ਤੇ। ਇਹ ਮੈਨੂੰ ਲੱਗਦਾ ਹੈ, ਮੈਂ ਨਹੀਂ ਆਖਦਾ ਵੀ ਲਾ ਦਿੱਤਾ ਹੈ, ਕਿਉਂਕਿ ਉਹ ਤੁਹਾਨੂੰ ਪਤਾ ਕਿ ਅਰਬਾਂ ਰੁਪਈਏ 'ਚ ਖੇਡਦੀਆਂ ਨੇ ਟੈਲੀਕਾਮ ਕੰਪਨੀਆਂ ਜਿਹੜੀਆਂ ਨੇ, ਅਤੇ ਇੱਥੋਂ ਦੇ ਮਾਮਲਾਤ ਐਡੇ ਆਸਾਨੀ ਨਾਲ ਨਹੀਂ ਹੋ ਸਕਦੇ। ਅਤੇ ਉਹਨਾਂ ਨੇ ਜਨਾਬੇ ਵਾਲਾ ਜਿਹੜਾ ਹੈ ਨਾ ਉਹ ਕੀਤਾ ਇਹ ਹੈ ਕਿ ਟੈਲੀਕਾਮ ਕੰਪਨੀ ਦੀਆਂ ਇਹ ਜਿੰਨੀਆਂ ਵੀ ਕੰਪਨੀਆਂ ਨੇ, ਇਹਨਾਂ ਨੇ ਮੇਰਾ ਖਿਆਲ ਮੇਜਰ ਜਨਰਲ ਸਾਹਿਬ ਨੂੰ ਪਾਣ ਦਿੱਤੀ ਹੈ ਕਿ ਤੁਸੀਂ ਕਹੋ ਵੀ ਇਹ ਸਿੰਮਾਂ ਬਲੌਕ ਨਹੀਂ ਹੋ ਸਕਦੀਆਂ। ਉਹਨਾਂ ਕਿਹਾ ਜੀ ਇਹ ਨਹੀਂ ਜੇ ਹੋ ਸਕਦੀਆਂ, ਉਹ ਗੱਲ ਵੀ ਦਰੁਸਤ ਹੈ, ਕੋਈ ਗਲਤ ਗੱਲ ਨਹੀਂ ਹੈਗੀ। ਇਹ ਵਾਕਈ ਉਹਨਾਂ ਨੇ ਕਿਹਾ 27% ਜ਼ਨਾਨੀਆਂ ਜਿਹੜੀਆਂ ਨੇ ਪਾਕਿਸਤਾਨ 'ਚ ਉਹਨਾਂ ਦੇ ਨਾਂ 'ਤੇ ਉਹਨਾਂ ਦੀਆਂ ਆਪਣੀਆਂ ਸਿੰਮਾਂ ਨੇ, ਬਾਕੀ ਤਾਂ ਉਹ ਘਰ ਦੇ ਮਰਦਾਂ ਦੇ ਨਾਂ 'ਤੇ ਹੀ ਬਾਕੀ ਔਰਤਾਂ ਜਿਹੜੀਆਂ ਉਹ ਸਿੰਮਾਂ ਇਸਤੇਮਾਲ ਕਰਦੀਆਂ, ਅਤੇ ਇਹ ਅਸੀਂ ਬੰਦ ਨਹੀਂ ਕਰ ਸਕਦੇ। ਅਤੇ ਇਹ ਇੱਕ ਟਾਕਰਾ ਪਿਆ ਹੈ। ਖਬਰ ਨੂੰ ਮੈਂ ਜਿਹੜਾ ਫਾਲੋਅਪ ਰੱਖਾਂਗਾ ਅਤੇ ਤੁਹਾਡੇ ਨਾਲ ਇਹ ਖਬਰ ਅਸੀਂ ਇਨਸ਼ਾਅੱਲਾ ਸ਼ੇਅਰ ਕਰਾਂਗੇ ਵੀ ਇਹ 'ਤੇ ਬਣਦਾ ਕੀ ਹੈ, ਕਿਉਂਕਿ ਇੱਕ ਪਾਸੇ ਔਰੰਗਜ਼ੇਬ ਜਿਹੜੇ ਵਜ਼ੀਰ ਖਜ਼ਾਨਾ ਨੇ ਉਹ ਆਉਂਦੇ ਨੇ ਕਿ ਜੀ ਇਹਦੇ ਪਿੱਛੇ ਆਰਮੀ ਚੀਫ ਨੇ ਸਾਨੂੰ ਕਹਿ ਦਿੱਤਾ ਵੀ ਕਰੋ। ਪੀਟੀਏ ਦੇ ਆਲੇ ਜਿਹੜੇ ਨੇ ਉਹ ਕਹਿੰਦੇ ਨੇ ਕਿ ਨਹੀਂ ਜੀ ਇਹ ਨਹੀਂ ਹੋ ਸਕਦੀਆਂ, ਅਤੇ ਹੁਣ ਵੇਖਣੇ ਦਾ ਕੀ ਬਣਦਾ। ਬਹਰਹਾਲ ਇਹ ਮਾਮਲਾ ਜਿਸ ਪਾਸੇ ਵੀ ਗਿਆ ਤੁਹਾਨੂੰ ਇਹਦੀ ਖਬਰ ਅਸੀਂ ਜਿਹੜੀ ਨਾ ਸਾਹਮਣੇ ਰੱਖਾਂਗੇ। ਅੱਛਾ ਜੀ, ਪਹਿਲਾ ਜਿਹੜਾ ਚਿੱਠੀ ਪੱਤਰ ਤੁਹਾਡੇ ਸਾਹਮਣੇ ਰੱਖਣਾ ਹੈ ਉਹ ਤਫਹੀਮ ਅਹਿਮਦ ਹੈ। ਤਫਹੀਮ ਅਹਿਮਦ ਸਾਹਿਬ ਕਹਿੰਦੇ ਨੇ ਕਿ ਜੀ ਤੁਹਾਡਾ ਪ੍ਰੋਗਰਾਮ ਅਸੀਂ ਹਰ ਰੋਜ਼ ਜ਼ਰੂਰ ਸੁਣਦੇ ਹਾਂ। ਤੁਸੀਂ ਇੱਕ ਗੱਲ ਕਰਦੇ ਹੋ ਵੀ ਗੱਲਾਂ ਸਾਂਝੀਆਂ ਕਰਨੀਆਂ, ਸਾਂਝੀਆਂ ਕੋ ਕਹਿੰਦੇ ਹੋ, ਬਸ ਇੰਨੀ ਗੱਲ ਹੀ ਕਰੋ ਵੀ ਤੁਹਾਡੇ ਨਾਲ ਗੱਲਾਂ ਕਰਨੀਆਂ ਨੇ। ਉਹ ਜਿਵੇਂ ਅੰਗਰੇਜ਼ੀ ਚਾਕੀ ਦਾ ਨਾ ਕਿ ਇਹ ਤੁਹਾਡੇ ਨਾਲ ਗੱਲ ਅਸੀਂ ਸ਼ੇਅਰ ਕਰਨੀ ਹੈ, ਉਸੇ ਤਰੀਕੇ ਨਾਲ ਪੰਜਾਬੀ ਚਾਕੀ ਦਾ ਵੀ ਇਹ ਗੱਲ ਤੁਹਾਡੇ ਨਾਲ ਸਾਂਝੀ ਕਰਨੀ ਹੈ, ਗੱਲਬਾਤ ਕਰਨੀ ਹੈ। ਇਹ ਸਾਂਝੀ ਤਦ ਹੁੰਦੀ ਕਿ ਜੇ ਇਕੱਲਿਆਂ ਮੈਂ ਤੁਹਾਡੇ ਨਾਲ ਗੱਲਬਾਤ ਕਰਨੀ ਹੋਵੇ ਤਾਂ ਫਿਰ ਤਾਂ ਗੱਲ ਜਿਹੜੀ ਹੈ ਨਾ ਉਹ ਮੇਰੇ ਵੱਲੋਂ ਹੋ ਗਈ। ਸਾਂਝੀ ਹੁੰਦੀ ਹੈ ਕਿ ਜਦੋਂ ਮੈਂ ਆਪਣੀ ਗੱਲ ਤੁਹਾਡੇ ਨਾਲ ਵੰਡ ਕੇ ਖਾਣੀ ਹੈ। ਇਹ ਹੁਣ ਜਿਹੜੇ ਤੁਹਾਡੀਆਂ ਗੱਲਾਂ ਪੜ੍ਹਨ ਡਿਆ ਅਤੇ 2 ਵੇ ਕਮਿਊਨੀਕੇਸ਼ਨ ਹੋ ਗਈ ਨਾ, ਅਤੇ ਇਸ ਤੋਂ ਅਸੀਂ ਸਾਂਝੀਆਂ ਕਰੀ ਦੀਆਂ ਨੇ ਗੱਲਾਂ। ਅੱਛਾ ਜੀ, ਉਹਨਾਂ ਨੇ ਅਗਲਾ ਜਿਹੜਾ ਉਹ ਤਾਰਿਕ ਖਾਨ ਤਨੋਲੀ ਸਾਹਿਬ, ਉਹਨਾਂ ਆਖਿਆ ਜੀ ਸ਼ਬਾਜ਼ ਸ਼ਰੀਫ ਔਰ ਇਹਦੇ ਭੇਜਣ ਵਾਲੇ ਜਿਹੜੇ ਨੇ ਮਤਲਬ ਚੌਧਰੀ ਨਿਜ਼ਾਮਦੀਨ ਸਾਹਿਬ, ਉਹਨਾਂ ਜਿਹੜਾ ਸ਼ਬਾਜ਼ ਸ਼ਰੀਫ ਨੂੰ ਕਿਹਾ ਵੀ ਜਾਓ ਜਾ ਕੇ ਬਾਹਰੋਂ ਇਨਵੈਸਟਮੈਂਟ ਲੈ ਕੇ ਆਓ। ਕਿ ਉਹਨਾਂ ਨੂੰ ਨਹੀਂ ਪਤਾ ਵੀ ਇੱਥੇ ਜਿਹੜੇ ਉਹਨਾਂ ਮੁਲਕਾਂ ਦੇ ਸਫਾਰਤਖਾਨੇ ਨੇ, ਉਹਨਾਂ ਜਿਹੜੇ ਸਫੀਰ ਨੇ, ਉਹ ਇਹਨਾਂ ਦੀ ਸਾਰੀ ਕਰਤੂਤ ਆਪਣੇ ਮੁਲਕਾਂ ਨੂੰ ਲਿਖ ਕੇ ਭੇਜਦੇ ਨੇ ਕਿ ਜੀ ਇੱਥੇ ਇਹ ਕੁਛ ਇਹਨਾਂ ਨੇ ਕਰ ਦਿੱਤਾ ਹੈ। ਅਤੇ ਗੱਲ ਤਾਂ ਉਹਨਾਂ ਦੀ ਠੀਕ ਹੈ, ਇਹ ਕੰਮ ਤਾਂ ਇਸੇ ਤਰ੍ਹਾਂ ਹੀ ਹੈ, ਉਹਨਾਂ ਦੇ ਲਿਖ ਕੇ ਭੇਜਣਾ ਸਫੀਰਾਂ ਨੇ, ਅਤੇ ਇਹੀ ਉਹਨਾਂ ਦਾ ਕੰਮ ਹੈ। ਅਤੇ ਇੰਨੀ ਅਕਲ ਸਾਡੇ ਬੰਦਿਆਂ ਨੂੰ ਹੋਵੇ ਤਾਂ ਹੁਣ ਤੱਕ ਅਸੀਂ ਕੋਈ ਕੰਮ ਕਰ ਨਾ ਲੈਂਦੇ। ਤੁਹਾਡੀ ਗੱਲ ਠੀਕ ਹੈ ਬਹਰਹਾਲ। ਅੱਛਾ ਜੀ, ਅਗਲੀ ਹੈ ਜੀ ਗਿੱਲ ਸਾਹਿਬ, ਰਾਣਾ ਸਨਾਉੱਲਾ ਨੂੰ ਮੁਬਾਰਕਬਾਦ ਦਿਓ ਕਿ ਚੌਧਰੀ ਨਿਜ਼ਾਮਦੀਨ, ਉਹਨਾਂ ਆਖਿਆ ਸੀ ਕਿ ਜੀ PTI ਨੂੰ ਸੋਸ਼ਲ ਮੀਡੀਆ ਚੌਧਰੀ ਨਿਜ਼ਾਮਦੀਨ ਨੇ ਬਣਾ ਕੇ ਦਿੱਤਾ ਹੈ
ਤੇ ਇਤਰਾਜ਼ ਕਰਦੇ ਸਨ। ਚੌਧਰੀ ਨਿਜ਼ਾਮਦੀਨ ਉਹਨਾਂ ਨੂੰ ਸੋਸ਼ਲ ਮੀਡੀਆ ਤਾਂ ਨਹੀਂ ਬਣਾ ਕੇ ਦਿੱਤਾ, ਉਹਨਾਂ ਨੇ ਉਹਨਾਂ ਨੂੰ ਕ੍ਰਾਈਮ ਜਿਹੜੀ ਹੈ ਨਾ ਉਹ ਸਾਈਬਰ ਕ੍ਰਾਈਮ ਏਜੰਸੀ ਬਣਾਤੀ ਹੈ ਵੀ ਲਓ ਜੀ ਤੁਹਾਨੂੰ ਬਜਾਏ ਸੋਸ਼ਲ ਮੀਡੀਆ ਬਣਾ ਕੇ ਦੇਣ ਦੇ ਤੁਹਾਨੂੰ ਪੂਰੀ ਏਜੰਸੀ ਬਣਾ ਕੇ ਦੇ ਦਿੰਦੇ, ਤੁਸੀਂ ਫੜੀ ਫਿਰੋ ਸਾਰਿਆਂ ਨੂੰ ਤੇ ਤੋਨਾ ਫਿੱਟ ਕਰੀ ਰੱਖੋ ਤੇ ਪੂਰੇ ਆ ਲਓ। ਬੜੀ ਤੁਹਾਡੀ ਵੈਸੇ ਜ਼ਬਰਦਸਤ ਅਬਜ਼ਰਵੇਸ਼ਨ ਹੈ ਜਨਾਬ। ਹੁਣ ਰਾਣਾ ਸਾਹਿਬ ਨੂੰ ਗਿਲਾ ਨਹੀਂ ਕਰਨਾ ਚਾਹੀਦਾ, ਉਹਨਾਂ ਨੂੰ ਤੇ ਜਿਹੜਾ ਹੁਣ ਸਾਰਾ ਕੁਝ ਲੱਭ ਗਿਆ। ਅੱਛਾ ਜੀ, ਅਗਲੀ ਖਬਰ ਜਿਹੜੀ ਹੈ ਉਹ ਹੈ ਕਿ ਜੀ ਜਨਰਲ ਮੁਸ਼ੱਰਫ ਨੇ ਜਨਰਲ ਤਨਵੀਰ ਨਕਵੀ ਤੋਂ ਨੈਬ ਦਾ ਅਦਾਰਾ ਬਣਵਾਇਆ। ਇਹ ਤਾਰਿਕ ਪਾਸ਼ਾ ਸਾਹਿਬ ਨੇ ਬੜਾ ਅਹਿਮ ਨੁਕਤਾ ਚੁੱਕਿਆ। ਉਹਨਾਂ ਕਿਹਾ ਹੁਣ ਜਨਰਲ ਆਸਿਮ ਮੁਨੀਰ ਜਿਹੜਾ ਉਹਨੇ ਮੋਹਸਿਨ ਨਕਵੀ ਦੇ ਕੋਲੋਂ ਸਾਈਬਰ ਕ੍ਰਾਈਮ ਦਾ ਅਦਾਰਾ ਬਣਾਇਆ। ਅੱਛਾ, ਤੁਹਾਨੂੰ ਪਤਾ ਹੈ ਕਿ ਨਹੀਂ ਪਤਾ ਇਹ ਪਾਸ਼ਾ ਸਾਹਿਬ ਕਿ ਇਹ ਜਨਰਲ ਤਨਵੀਰ ਨਕਵੀ ਅਤੇ ਮੋਹਸਿਨ ਨਕਵੀ ਸਾਹਿਬ ਬੜੇ ਕਰੀਬੀ ਰਿਸ਼ਤੇਦਾਰ ਨੇ ਇੱਕ ਦੂਸਰੇ ਦੇ, ਬਹੁਤ ਕਰੀਬੀ ਰਿਸ਼ਤੇਦਾਰ ਨੇ। ਇਹ ਸਾਰੇ ਕੰਮ ਨਕਵੀ ਕਿਉਂ ਕਰਦੇ ਨੇ ਅਤੇ ਨਕਵੀਆਂ ਨੂੰ ਹੀ ਕਿਉਂ ਚੁਣਿਆ ਜਾਂਦਾ? ਅਤੇ ਬਹਰਹਾਲ ਉਹਨਾਂ ਕਿਹਾ ਜਦੋਂ ਨੀਅਤ ਭੈੜੀ ਹੋਵੇ ਤਾਂ ਕੋਈ ਵੀ ਕੰਮ ਤੋੜ ਨਹੀਂ ਚੜ੍ਹਦਾ। ਜਿਸ ਭੈੜੀ ਨੀਅਤ ਦੇ ਨਾਲ ਇਹ ਅਦਾਰੇ ਬਣਾਏ ਜਾ ਰਹੇ ਨੇ ਕ੍ਰਾਈਮ ਦੇ, ਇਹਨਾਂ ਦੇ ਵਿੱਚੋਂ ਵੀ ਕੋਈ ਅੱਛੀ ਗੱਲ ਆਉਣ ਵਾਲੇ ਵਕਤ ਦੇ ਵਿੱਚ ਨਿਕਲਣੀ ਨਹੀਂ ਹੈ। ਇਹ ਗੱਲ ਤੁਹਾਡੀ ਠੀਕ ਹੈ। ਇਹ ਤਾਂ ਹੁਣੇ ਹੀ ਫਾਰਗ ਹੋ ਜਾਣੀ ਏਜੰਸੀ, ਥੋੜ੍ਹੇ ਦਿਨਾਂ ਦੇ ਵਿੱਚ ਹੀ ਤੁਸੀਂ ਦੇਖਣਾ ਇਹਦੇ ਵਿੱਚੋਂ ਕੀ ਨਿਕਲਣਾ। ਅੱਛਾ ਜੀ, ਇਹ ਅਗਲਾ ਉਹਨਾਂ ਅਬਜ਼ਰਵੇਸ਼ਨ ਦਿੱਤੀ ਜ਼ਾਹਿਦ ਰਬਾਨੀ ਸਾਹਿਬ ਨੇ। ਕੱਲ੍ਹ ਅਸੀਂ ਧਿਆਨ ਕੈਲੰਡਰ ਦਾ ਕਿਹਾ ਸੀ ਵੀ ਉਹ ਆਵਾਜ਼ਾਂ ਸ਼ਾਜ਼ਾਂ ਮਾਰਦਾ ਲੋਕਾਂ ਨੂੰ ਅਤੇ ਉਹਦਾ ਇੰਨਾ ਹੀ ਕੰਮ ਹੁੰਦਾ। ਉਹਨਾਂ ਕਿ ਨਹੀਂ, ਜਿਹੜੇ ਛੱਤ ਦੇ ਉੱਤੇ ਸਵਾਰੀਆਂ ਬੈਠੀਆਂ ਹੁੰਦੀਆਂ ਉਹਨਾਂ ਦਾ ਕਿਰਾਇਆ ਵੀ ਉਹੀ ਫੜਦਾ ਹੈ। ਗੱਲ ਤੁਹਾਡੀ ਠੀਕ ਹੈ, ਅਬਜ਼ਰਵੇਸ਼ਨ ਤੁਹਾਡੀ ਠੀਕ ਹੈ ਜਨਾਬ। ਇਹ ਪਿੰਡ ਦੇ ਰਹਿਣ ਵਾਲੇ ਹੋ, ਤੁਹਾਨੂੰ ਪੂਰਾ ਪਤਾ, ਤੁਸੀਂ ਛੱਤ 'ਤੇ ਸਫ਼ਰ ਕੀਤਾ ਹੈ। ਅੱਛਾ ਜੀ, ਅਗਲਾ ਕਮੈਂਟ ਹੈ ਭਾਈ ਸਾਹਿਬ ਦਾ। ਉਹਨਾਂ ਨੇ ਕਿਹਾ ਜੀ ਹੁਣ ਬਾਵਲ ਨਗਰ ਦਾ ਨਾਮ ਬਦਲ ਦਿੱਤਾ ਜਾਏ ਕਿਉਂਕਿ ਪੁਲਿਸ ਵਾਲੇ ਉਹਨੂੰ ਆਪਣੀ ਛੇੜ ਸਮਝਦੇ ਨੇ ਅਤੇ ਉਹਦਾ ਨਾਂ ਹੁਣ ਬੜੇ ਭਾਈ ਕਾ ਸ਼ਹਿਰ ਹੋਣਾ ਚਾਹੀਦਾ, ਬਾਵਲ ਨਗਰ ਨਹੀਂ ਹੋਣਾ ਚਾਹੀਦਾ। ਬਸ ਤੁਸੀਂ ਕਹਿ ਸਕਦੇ ਹੋ ਜੀ, ਮੈਂ ਤਾਂ ਗੱਲ ਨਹੀਂ ਕਹਿ ਸਕਦਾ। ਅਤੇ ਅੱਛਾ ਜੀ, ਅਗਲੀ ਖਬਰ ਤੁਹਾਨੂੰ ਪਤਾ ਹੀ ਹੈਗਾ। ਨਜਮ ਸਾਹਿਬ ਕਹਿੰਦੇ ਨੇ ਕਿ ਜੀ ਉਹ ਜਿਹੜੀ ਹੁਣੇ ਖਬਰ ਆਈ ਸੀ ਕਿ ਪਾਕਿਸਤਾਨ ਨੇ ਵੀ ਸੈਟਲਾਈਟ ਉੱਤੇ ਭੇਜ ਦਿੱਤਾ ਚੰਦ 'ਤੇ। ਉਹਨਾਂ ਕਿਹਾ ਜੀ ਇਹ ਚੌਧਰੀ ਨਿਜ਼ਾਮਦੀਨ ਸਾਹਿਬ ਦੇ ਖਾਤੇ 'ਚ ਉਹਨਾਂ ਪਾਇਆ, ਉਹਨਾਂ ਕਿ ਜੇ ਸਾਡਾ ਸੈਟਲਾਈਟ ਚੰਦ 'ਤੇ ਉਤਰ ਗਿਆ ਨਾ ਤਾਂ ਉੱਥੋਂ ਕੈਮਰਾ ਲਾਉਣਗੇ ਵੀ ਥੱਲੇ ਉੱਥੋਂ ਉੱਤੋਂ ਰੱਖ ਕੇ ਨਾ ਇੱਕੋ ਹੀ ਕੈਮਰਾ ਲਾ ਦੇਣ ਅਤੇ ਸਾਰਿਆਂ ਦੇ ਬੈਡਰੂਮਾਂ ਦੀਆਂ ਫਿਲਮਾਂ ਜਿਹੜੀਆਂ ਉੱਥੋਂ ਬਣਨ ਅਤੇ ਉੱਥੋਂ ਜ਼ੂਮ ਕਰਕੇ ਜਿਹਦੇ ਮਰਜ਼ੀ ਬੈਡਰੂਮ ਦੇ ਵਿੱਚ ਜਾ ਵੜਨ। ਅਤੇ ਇਸ ਕੰਮ ਵਾਸਤੇ ਅਸੀਂ ਜਿਹੜਾ ਨਾ ਇਹ ਸਿਆਰਾ ਘੱਲਿਆ। ਇਹ ਜੇ ਹੁਣ ਲੋਕਾਂ ਦੀ ਤੁਹਾਡੇ ਬਾਰੇ ਸੋਚ ਜਨਾਬ ਚੌਧਰੀ ਨਿਜ਼ਾਮਦੀਨ ਸਾਹਿਬ, ਸੋਚੋ ਵੀ ਗੱਲ ਕਿੱਥੋਂ ਦੀ ਕਿੱਥੇ ਆ ਗਈ ਹੈ। ਅਤੇ ਇਹ ਸੋਚ ਜਿਹੜੀ ਹੈ ਨਾ ਇਹ ਲੋਕ ਹੁਣ ਤੁਹਾਡੇ ਬਾਰੇ ਰੱਖੀ ਬੈਠੇ ਨੇ ਅਤੇ ਆਪ ਸੋਚ ਲਓ ਕਿ ਇਹਦੇ 'ਚੋਂ ਕੀ ਨਿਕਲਣਾ ਜੀ। ਅੱਛਾ ਜੀ, ਅਗਲੀ ਸਾਡੀ ਚੜ੍ਹਦੇ ਪੰਜਾਬ ਵਾਲੇ ਪਾਸਿਓਂ ਕਿਸੇ ਨੇ ਦੋਸਤ ਨੇ ਸਾਨੂੰ ਇਹ ਕਮੈਂਟ ਭੇਜਿਆ, ਦਵਿੰਦਰ ਗਿੱਲ ਸਾਹਿਬ ਨੇ। ਉਹਨਾਂ ਆਖਿਆ ਜੀ ਫਾਈਨਲੀ ਪਾਕਿਸਤਾਨ ਗਵਰਨਮੈਂਟ ਨੇ ਵੀ ਇੰਡੀਆ ਕੋਲੋਂ ਸਿੱਖ ਲਿਆ, ਜਿਵੇਂ ਇੱਥੇ ਮੋਦੀ ਨੇ ਹਰ ਸ਼ੈ ਕੰਟਰੋਲ ਕੀਤੀ ਹੈ, ਸੋਸ਼ਲ ਮੀਡੀਆ ਵੀ ਅਤੇ ਦੂਜਾ ਮੀਡੀਆ ਵੀ, ਕਿ ਲੋਕਾਂ ਨੂੰ ਪਤਾ ਹੀ ਨਾ ਲੱਗੇ ਕਿਸੇ ਗੱਲ ਦਾ ਵੀ ਗੱਲ ਹਕੀਕਤ 'ਚ ਕੀ ਹੈ। ਅਤੇ ਜਦੋਂ ਪਤਾ ਹੀ ਨਹੀਂ ਲੱਗੇਗਾ ਦੁਨੀਆ ਨੂੰ ਤਾਂ ਇਹ ਕਿਵੇਂ ਪਤਾ ਲੱਗੇਗਾ ਵੀ ਇੱਥੇ ਕੋਈ ਭੈੜਾ ਕੰਮ ਹੋ ਰਿਹਾ। ਅਤੇ ਇਹ ਜਨਾਬੇ ਵਾਲਾ ਉਹਨਾਂ ਨੇ ਕੌਮੈਂਟ ਕੀਤਾ ਦਵਿੰਦਰ ਗਿੱਲ ਸਾਹਿਬ ਨੇ। ਲਓ ਜੀ, ਇਹਦੇ ਨਾਲ ਹੀ ਮੈਨੂੰ ਹੁਣ ਇਜਾਜ਼ਤ ਦਿਓ ਅਤੇ ਨਜ਼ਮ ਸੁਣੋ ਜਿਹੜੀ ਮੈਂ ਤੁਹਾਨੂੰ ਦੱਸਿਆ ਹੁਣੇ ਹੀ ਕਿ ਅਸੀਂ ਅਹਿਮਦ ਬਸ਼ੀਰ ਸਾਹਿਬ ਦੀ ਸਾਹਿਬਜ਼ਾਦੀ ਨੇ, ਉਹਨਾਂ ਦੀ ਨਜ਼ਮ ਨੀਲਮ ਅਹਿਮਦ ਬਸ਼ੀਰ ਉਹਨਾਂ ਦੀ ਨਜ਼ਮ ਹੈ, ਉਹ ਤੁਹਾਡੇ ਸਾਹਮਣੇ ਰੱਖੀ ਹੈ। ਇਹਨੂੰ ਸੁਣੋ ਅਤੇ ਮੈਨੂੰ ਇਜਾਜ਼ਤ ਦਿਓ। ਨਵਾਂ ਕੌਮੀ ਤਰਾਨਾ ਨੀਲਮ ਅਹਿਮਦ ਬਸ਼ੀਰ। ਪਾਕਿस्तानी हुक्मरानों, सियासतदानों, रहनुमाओं, रहजनों, ना मेहरबानों, देश दे टोटे टोटे करके सारे रस्ते खोटे करके आकड़ आकड़ फिरदे हो जुस्से मोटे मोटे करके लुड्डी पंगड़े पांदे जाओ वारी वारी आंदे जाओ खांदे जाओ। किन्ना अज हनेरा है रोशन तुहाडा डेरा है, लोकी फाए लगे ने तुहाडा बाहर दा फेड़ा है। महल ते महल बनांदे जाओ वारी वारी आंदे जाओ खांदे जाओ। नस अमरीका जांदे हो जुत्ती कपड़े लांदे हो, एयरपोर्ट मशीनां नू अपना नंग वखांदे हो। सुन के सच शर्मांदे जाओ आंदे जाओ खांदे जाओ वारी वारी आंदे जाओ खांदे जाओ। कर्जे माफ करांदे हो रकमां झट कर जांदे हो, शर्म तुहानू आंदी नहीं झट लोटे बन जांदे हो। दोज़ख ढिड विच पांदे जाओ आंदे जाओ खांदे जाओ वारी वारी आंदे जाओ खांदे जाओ। भुख बीमारी साडे लई, नंग बेकारी साडे लई, सुक्की रोटी पुजदी नहीं पीसी अवारी तुहाडे लई। चांपां पहाड़ लंघांदे जाओ आंदे जाओ खांदे जाओ वारी वारी आंदे जाओ खांदे जाओ। बच्चे तुहाडे बाहर पढ़न, ग्रीन कार्ड नस नस के फड़न, बोझे छनकन डॉलर पौंड भुखे साडे बाल मरन। दहशतगर्द बनांदे जाओ आंदे जाओ
ਖਾਂਦੇ ਜਾਓ, ਵਾਰੀ ਵਾਰੀ ਆਂਦੇ ਜਾਓ, ਖਾਂਦੇ ਜਾਓ, ਖਾਂਦੇ ਜਾਓ। ਇੰਪੋਰਟਡ ਨੇ ਤੁਹਾਡੇ ਸੂਟ, ਬੂਥੇ ਭੈੜੇ ਚਮਕਣ ਬੂਟ, ਸਾਡੇ ਲਈ ਨੇ ਬੰਮ ਧਮਾਕੇ, ਬੁਲਟ ਪ੍ਰੂਫ ਹੈ ਤੁਹਾਡਾ ਰੂਟ, ਸੂਲੀ ਤੇ ਲਟਕਾਂਦੇ ਜਾਓ, ਵਾਰੀ ਵਾਰੀ ਆਂਦੇ ਜਾਓ, ਖਾਂਦੇ ਜਾਓ, ਖਾਂਦੇ ਜਾਓ। ਬਿਜਲੀ ਏ ਨਾ ਪਾਣੀ ਏ, ਗੈਸ ਕਦੇ ਕਦੇ ਆਣੀ ਏ, ਕਰਨ ਤਰੱਕੀ ਦੂਜੇ ਦੇਸ, ਸਾਡੀ ਉਹੀ ਕਹਾਣੀ ਏ, ਸਾਨੂੰ ਬਸ ਟਰਖਾਂਦੇ ਜਾਓ, ਆਂਦੇ ਜਾਓ, ਖਾਂਦੇ ਜਾਓ, ਖਾਂਦੇ ਜਾਓ। ਵਿੱਚ ਅਸੈਂਬਲੀ ਰਿਸ਼ਤੇਦਾਰ, ਫੁੱਫੀ ਚਾਚਾ ਪੁੱਤ ਬੇਕਾਰ, ਗੌਰਮੈਂਟ ਖਰਚੇ ਐਸ਼ ਕਰੋ, ਫ੍ਰੀ ਪੈਟਰੋਲ ਤੇ ਗੱਡੀ ਕਾਰ, ਸਾਨੂੰ ਫੂਲ ਬਣਾਉਂਦੇ ਜਾਓ, ਆਂਦੇ ਜਾਓ, ਖਾਂਦੇ ਜਾਓ, ਖਾਂਦੇ ਜਾਓ। ਪੈਸੇ ਮੰਗਦੇ ਦੁਮ ਹਿਲਾਓ, ਗੋਰਿਆਂ ਅੱਗੇ ਬੀਨ ਵਜਾਓ, ਖਾਲੀ ਬੜਕਾਂ ਝੂਠੇ ਕੌਲ, ਏਡ ਬਟੋਰੋ ਨੱਚੋ ਗਾਓ, ਆਪਣਾ ਡੰਗ ਟਪਾਂਦੇ ਜਾਓ, ਵਾਰੀ ਵਾਰੀ ਆਂਦੇ ਜਾਓ, ਖਾਂਦੇ ਜਾਓ, ਖਾਂਦੇ ਜਾਓ, ਖਾਂਦੇ ਜਾਓ। ਇੱਕ ਦਿਨ ਰੌਲਾ ਪੈਣਾ ਏ, ਅਸਾਂ ਜ਼ੁਲਮ ਨਾਲ ਖਹਿਣਾ ਏ, ਕਿਉਂ ਇਹ ਭੁੱਲ ਜਾਂਦੇ ਹੋ, ਸਦਾ ਕਿਸੇ ਨਹੀਂ ਰਹਿਣਾ ਏ, ਗੰਦ ਤੁਸੀਂ ਬਸ ਪਾਂਦੇ ਜਾਓ, ਵਾਰੀ ਵਾਰੀ ਆਂਦੇ ਜਾਓ, ਖਾਂਦੇ ਜਾਓ, ਖਾਂਦੇ ਜਾਓ। ਪਾਕਿਸਤਾਨੀ ਹੁਕਮਰਾਨੋ, ਸਿਆਸਤਦਾਨੋ, ਰਹਿਨੁਮਾਓ, ਰਾਹਜ਼ਨੋ, ਨਾ ਮਿਹਰਬਾਨੋ, ਵਾਰੀ ਵਾਰੀ ਆਂਦੇ ਜਾਓ, ਖਾਂਦੇ ਜਾਓ, ਖਾਂਦੇ ਜਾਓ, ਖਾਂਦੇ ਜਾਓ।